ਨਿਜਾਤ ਦਾ ਯਕੀਨ। ਯਿਸੂ ਥਾਈਂ-ਥਾਈਂ ਜਾ ਕੇ ਮਨਾਦੀ ਕਰਦਾ ਰਿਹਾ ਤੇ ਲੋਕਾਂ ਨੂੰ ਉਹਨਾਂ ਦਿਆਂ ਦੁੱਖਾਂ, ਬਿਮਾਰੀਆਂ ਤੋਂ ਵੀ ਨਿਜਾਤ ਦਿੰਦਾ ਰਿਹਾ। ਕੁਝ ਨੇ ਤੇ ਉਹਨਾਂ ਤੇ ਯਕੀਨ ਕੀਤਾ ਤੇ ਕੁਝ ਨੇ ਨਾ ਕੀਤਾ। ਇੱਕ ਦਿਨ ਯਿਸੂ ਉਹਨਾਂ ਨੂੰ ਜਿਨ੍ਹਾਂ ਯਕੀਨ ਨਹੀਂ ਸੀ ਕੀਤਾ ਕਹਿਣ ਲੱਗਾ, ਚੰਗਾ ਅਯਾਲੀ ਮੈਂ ਹਾਂ ਤੇ ਮੈਂ ਆਪਣੀ ਭੇਡਾਂ ਨੂੰ ਜਾਣਨਾ ਹਾਂ, ਯਾਨੀ ਉਹਨਾਂ ਨੂੰ ਜਿਹੜਾ ਮੇਰਾ ਯਕੀਨ ਕਰਦੇ ਨੇ ਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ। ਖੁਦਾ ਬਾਪ ਨੂੰ ਮੇਰੇ ਨਾਲ ਮੁਹੱਬਤ ਏ, ਕਿਉਂ ਜੋ ਮੈਂ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹਾਂ। ਕੋਈ ਧੱਕੇ ਨਾਲ ਮੇਰੀ ਜਾਨ ਨਹੀਂ ਲੈਂਦਾ, ਬਲਕਿ ਮੈਂ ਆਪਣੀ ਮਰਜ਼ੀ ਨਾਲ ਆਪਣੀ ਜਾਨ ਦਿੰਦਾ ਹਾਂ, ਇਸ ਲਈ ਕਿ ਮੇਰੇ ਕੋਲ ਆਪਣੀ ਜਾਨ ਦੇਣ ਦਾ ਵੀ ਇਖਤਿਆਰ ਹੈ ਤੇ ਵਾਪਸ ਲੈਣ ਦਾ ਵੀ ਇਖਤਿਆਰ ਹੈ। ਕੁਝ ਅਰਸੇ ਬਾਅਦ ਯਿਸੂ ਈਦ ਮਨਾਉਣ ਲਈ ਰੱਬ ਦੇ ਘਰ ਗਿਆ, ਜਿਹੜਾ ਯਰੂਸ਼ਲਮ ਵਿੱਚ ਸੀ। ਉੱਥੇ ਲੋਕੀ ਉਹਨਾਂ ਦੇ ਚਾਰ ਚਫੇਰੇ ਇਕੱਠੇ ਹੋ ਗਏ ਤੇ ਪੁੱਛਣ ਲੱਗੇ, ਕਦੋਂ ਤੀਕ ਤੂੰ ਸਾਨੂੰ ਡਾਵਾਂ ਡੋਲ ਰੱਖੇਂਗਾ? ਜੇਕਰ ਤੂੰ ਉਹ ਨਿਜਾਤ ਦਹਿੰਦਾ ਹੈ ਜਿਹਦਾ ਵਾਅਦਾ ਰੱਬ ਨੇ ਕੀਤਾ ਸੀ ਤੇ ਸਾਨੂੰ ਸਾਫ਼-ਸਾਫ਼ ਦੱਸ ਦੇ। ਯਿਸੂ ਨੇ ਜਵਾਬ ਦਿੱਤਾ ਕਿ ਮੈਂ ਤੇ ਤੁਹਾਨੂੰ ਦੱਸ ਦਿੱਤਾ ਹੈ, ਪਰ ਤੁਸੀਂ ਮੇਰਾ ਯਕੀਨ ਨਹੀਂ ਕਰਦੇ। ਤੇ ਯਕੀਨ ਇਸ ਲਈ ਨਹੀਂ ਕਰਦੇ ਕਿਉਂ ਜੋ ਤੁਸੀਂ ਮੇਰੀਆਂ ਭੇਡਾਂ ਨਹੀਂ। ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ ਤੇ ਮੇਰੀ ਗੱਲ ਸੁਣਦੀਆਂ ਨੇ ਤੇ ਮੇਰੇ ਪਿੱਛੇ-ਪਿੱਛੇ ਟੁਰਦੀਆਂ ਨੇ। ਮੈਂ ਉਹਨਾਂ ਨੂੰ ਸਦਾ ਦੀ ਹਯਾਤੀ ਦੇਣਾ ਹਾਂ ਤੇ ਉਹ ਕਦੀ ਹਲਾਕ ਨਹੀਂ ਹੋਣਗੀਆਂ ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਨਹੀਂ ਸਕਦਾ। ਖੁਦਾ ਬਾਪ ਨੇ ਇਹ ਭੇਡਾਂ ਮੈਨੂੰ ਦਿੱਤੀਆਂ ਨੇ ਤੇ ਕੋਈ ਰੱਬ ਦੇ ਹੱਥੋਂ ਇਹਨਾਂ ਭੇਡਾਂ ਨੂੰ ਖੋ ਨਹੀਂ ਸਕਦਾ। ਇਸ ਲਈ ਕਿ ਖੁਦਾ ਬਾਪ ਸਭ ਤੋਂ ਤਗੜਾ ਹੈ ਤੇ ਮੈਂ ਤੇ ਖੁਦਾ ਬਾਪ ਇੱਕ ਹਾਂ। ਯਿਸੂ ਦੀ ਗੱਲ ਸੁਣ ਕੇ ਲੋਕਾਂ ਨੇ ਯਿਸੂ ਨੂੰ ਸੰਸਾਰ ਕਰਨ ਲਈ ਪੱਥਰ ਚੁੱਕ ਲਏ। ਯਿਸੂ ਨੇ ਕਿਹਾ, ਮੇਰੇ ਕਿਹੜੇ ਕੰਮ ਦੇ ਸਬਬ ਤੁਸੀਂ ਮੈਨੂੰ ਪੱਥਰ ਮਾਰਦੇ ਹੋ? ਲੋਕਾਂ ਨੇ ਜਵਾਬ ਦਿੱਤਾ, ਤੇਰੇ ਕਿਸੇ ਕੰਮ ਦੀ ਵਜ੍ਹਾ ਨਾਲ ਅਸੀਂ ਤੈਨੂੰ ਪੱਥਰ ਨਹੀਂ ਮਾਰਨ ਲੱਗੇ, ਬਲਕਿ ਜਿਹੜਾ ਤੂੰ ਕੁਫਰ ਬਕਿਆ ਹੈ ਉਹਦੀ ਵਜ੍ਹਾ ਨਾਲ ਤੈਨੂੰ ਪੱਥਰ ਮਾਰਨ ਲੱਗੇ ਹਾਂ। ਯਿਸੂ ਨੇ ਕਿਹਾ, ਚਲੋ ਤੁਸੀਂ ਮੇਰੀ ਗੱਲ ਤੇ ਯਕੀਨ ਨਾ ਕਰੋ, ਪਰ ਮੇਰੇ ਕੰਮਾਂ ਦਾ ਤੇ ਯਕੀਨ ਕਰੋ। ਅਗਰ ਮੈਂ ਵੀ ਉਹ ਕੰਮ ਕਰਦਾ ਹਾਂ ਜਿਹੜੇ ਬਾਪ ਕਰਦਾ ਏ, ਤੇ ਫਿਰ ਮੇਰਾ ਇਹ ਕਹਿਣਾ ਕੁਫਰ ਕਿਵੇਂ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ? ਇਹ ਗੱਲ ਸੁਣ ਕੇ ਉਹਨਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਉਹਨਾਂ ਵਿੱਚੋਂ ਨਿਕਲ ਕੇ ਚਲਾ ਗਿਆ।